ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 19 ਮਾਰਚ 2015 6 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਜਿਹੜੇ ਅੱਜ ਦੋ ਤਿੰਨ ਇਸ਼ੂਜ਼ ਤੇ ਮੈਂ ਗੱਲ ਕਰਨੀ ਚਾਹੁੰਦਾ। ਪਹਿਲਾਂ ਤਾਂ ਇੱਕ ਪੰਜਾਬੀ ਦੇ ਵਿੱਚ ਸਧਾਰਨ ਗੱਲ ਕਹੀ ਜਾਂਦੀ ਹੈ ਕਿ ਜਿਹਦੇ ਨਾਲ ਤੁਸੀਂ ਬਹਿੰਦੇ ਹੋ ਜੇ ਉਸ ਦਾ ਰੂਪ ਨਹੀਂ ਆਉਂਦਾ ਤੇ ਮੱਤ ਜ਼ਰੂਰ ਆ ਜਾਂਦੀ ਹੈ ਜੀ। ਔਰ ਮੈਂ ਸਮਝਦਾ ਹਾਂ ਵੀ ਜਿਸ ਤਰੀਕੇ ਨਾਲ ਇੱਕ ਕਲੀਨ ਅਮਰੀਕਨ ਪੋਲੀਟੀਕਲ ਸਿਸਟਮ ਰਿਹਾ ਇਸ ਮੁਲਕ ਦੇ ਫਾਊਂਡਿੰਗ ਫਾਦਰਸ ਨੇ ਬੜੀ ਮਿਹਨਤ ਦੇ ਨਾਲ ਕਲੋਨੀਅਲ ਸਿਸਟਮ ਤੋਂ ਨਿਜਾਤ ਪਾਈ ਔਰ ਇੱਕ ਕੋਸ਼ਿਸ਼ ਕੀਤੀ ਕਿ ਇੱਕ ਐਸਾ ਸਿਸਟਮ ਜਿਹਦੇ 'ਚ ਜਸਟਿਸ ਹੋਏ, ਅਦਲ ਹੋਏ ਜੀ, ਔਰ ਓਨੈਸਟਲੀ ਜਿਹੜੇ ਸ਼ਹਿਰੀ ਨੇ ਉਹ ਬਿਨਾਂ ਸਟੇਟ ਦਾ ਪਿੰਚ ਮਹਿਸੂਸ ਕੀਤੇ ਹੈ ਫਰੀडम ਦੇ ਨਾਲ ਆਪਣੇ ਵਿਊਜ਼ ਨੂੰ ਐਕਸਪ੍ਰੈਸ ਕਰ ਸਕਣ। ਕਿਸੇ ਵੀ ਮੁੱਦੇ ਤੇ ਜਿਹੜੀ ਉਹਨਾਂ ਦੀ ਰਾਏ ਹੈ ਉਹ ਮੈਨੂਫੈਕਚਰਡ ਰਾਏ ਨਾ ਹੋਏ, ਕਿਸੇ ਦਬਾਅ ਥੱਲੇ ਨਾ ਬਣਾਈ ਜਾਏ, ਉਹ ਆਜ਼ਾਦਾਨਾ ਤੌਰ ਦੇ ਉੱਤੇ ਮੁੱਦਿਆਂ ਤੇ ਰਾਏ ਲੈਣ ਔਰ ਸਿਸਟਮ ਦੇ ਵਿੱਚ ਕੋਈ ਵੀ ਇੰਨਾ ਪਾਵਰਫੁਲ ਨਾ ਹੋ ਜਾਏ ਕਿ ਉਹ ਆਪਣੀਆਂ ਟਰਮਸ ਦੂਸਰਿਆਂ ਨੂੰ ਡਿਕਟੇਟ ਕਰੇ। ਇਸ ਲਈ ਡਿਕਟੇਟਰਸ਼ਿਪ ਦਾ ਦਰਵਾਜ਼ਾ ਬੰਦ ਕੀਤਾ ਗਿਆ। ਜਿਹੜਾ ਬੈਲੈਂਸ ਆਫ ਪਾਵਰਸ ਹੈ, ਜੇ ਅਮਰੀਕਾ ਦੇ ਵਿੱਚ ਦੋ ਹਾਊਸ ਨੇ, ਹਾਊਸ ਆਫ ਰਿਪਰੈਜ਼ੈਂਟੇਟਿਵਸ ਹੈ, ਸੈਨੇਟ ਹੈ, ਜਿਹਨੂੰ US ਕਾਂਗਰਸ ਕਿਹਾ ਜਾਂਦਾ ਹੈ, ਉਹਨਾਂ ਦੇ ਕੋਲ ਲਾਅ ਬਣਾਉਣ ਦੀ ਤਾਕਤ ਹੈ। ਲੇਕਿਨ ਵਾਈਟ ਹਾਊਸ ਨੂੰ ਵੀ ਇੰਨਾ ਪਾਵਰਫੁਲ ਕੀਤਾ ਗਿਆ ਜਿਸ ਪ੍ਰੈਜ਼ੀਡੈਂਟ ਨੂੰ ਡਾਇਰੈਕਟਲੀ ਹਰ 4 ਸਾਲ ਬਾਅਦ ਅਮਰੀਕਨ ਸਿਸਟਮ ਚੁਣਦੇ ਨੇ, ਜਿਹੜੇ ਵੋਟਾਂ ਨਾਲ ਚੁਣਦੇ ਨੇ, ਤਾਂ ਕਿ ਜਿਹਨੂੰ ਕਹਿੰਦੇ ਨੇ ਕਿ ਬੈਲੈਂਸ ਆਫ ਪਾਵਰਸ। ਅਮਰੀਕਾ ਦੀ ਡੈਮੋਕ੍ਰੇਸੀ ਦੀ ਬਿਊਟੀ ਇਹ ਹੈ ਕਿ ਇੱਥੇ ਇੱਕ ਬੈਲੈਂਸ ਆਫ ਪਾਵਰਸ ਹੈ ਕਿ ਨਾ ਹੀ ਕਦੇ ਕਾਂਗਰਸ ਇੰਨੀ ਸਟਰੋਂਗ ਹੋ ਜੇ ਹੋ ਵੀ ਜਾਏ ਦੋਨੋਂ ਹਾਊਸ ਵੀ ਇੱਕ ਪਾਰਟੀ ਦੇ ਹੋਣ ਤੇ ਵਾਈਟ ਹਾਊਸ ਜਿਹੜਾ ਉਹ ਦੂਸਰੀ ਪਾਰਟੀ ਵਾਲੇ ਕੋਲ ਹੁੰਦਾ ਹੈ, ਡੈਮੋਕ੍ਰੈਟਸ ਦਾ ਹੋਏਗਾ। ਬਹੁਤ ਘੱਟ ਮੌਕਿਆਂ ਤੇ ਹੋਇਆ ਜਦੋਂ ਕਿ ਕਾਂਗਰਸ ਔਰ ਵਾਈਟ ਹਾਊਸ ਔਰ ਬੜੇ ਸ਼ਾਰਟ ਟਰਮ ਲਈ ਉਹ ਕਿਸੇ ਇੱਕ ਧਿਰ ਦੇ ਕੋਲ ਰਿਹਾ ਹੋਏ। ਸੋ ਇਹਨਾਂ ਨੇ ਇਸ ਕਿਸਮ ਦਾ ਸਿਸਟਮ ਬਣਾਇਆ ਔਰ ਇਹੀ ਕਾਰਨ ਹੈ ਕਿ ਜਿਹਨੂੰ ਦੁਨੀਆ ਭਰ 'ਚ ਜਿਹੜੇ ਲੋਕ ਬੈਠੇ ਨੇ, ਜਿਹੜੇ ਜਿੱਥੇ ਧਰਮ ਦੇ ਨਾਂ ਤੇ ਆਜ਼ਾਦੀ ਨਹੀਂ ਹੈ, ਆਰਥਿਕ ਖੁਸ਼ਹਾਲੀ ਨਹੀਂ ਹੈ, ਕੋਈ ਉਹਨਾਂ ਦੇ ਹੋਰ ਸੋਸ਼ਲ ਜਾਂ ਕੋਈ ਹੋਰ ਸਟੇਟਸ ਕਰਕੇ ਉਹਨਾਂ ਨਾਲ ਵਿਤਕਰਾ ਹੁੰਦਾ ਹੈ, ਉਹ ਅਮਰੀਕਾ ਵੱਲ ਦੇਖਦੇ ਨੇ। ਔਰ ਅਮਰੀਕਾ ਆ ਕੇ ਫਿਰ ਅਮਰੀਕਨ ਸਿਸਟਮ 'ਚ ਇਹ ਵੀ ਹੈ, ਇੱਥੇ ਜਦੋਂ ਤੁਸੀਂ ਸਿਟੀਜ਼ਨ ਬਣਦੇ ਹੋ ਤੁਸੀਂ ਆਪਣਾ ਨਾਂ ਬਦਲ ਸਕਦੇ ਹੋ, ਨੋ ਮੈਟਰ ਤੁਹਾਡਾ ਪਹਿਲਾ ਨਾਂ ਕੀ ਸੀ, ਤਾਂ ਕਿ ਔਰ ਇਹ ਵੀ ਇਸ ਲਈ ਰੱਖਿਆ ਹੈ ਤਾਂ ਕਿ ਜਿਹੜੇ ਪਿਛਲੇ ਮੁਲਕਾਂ ਤੋਂ ਆਏ ਉਹਦੇ ਥੱਲੇ ਉਹਨਾਂ ਦੇ ਨਾਲ ਕੋਈ ਜ਼ੁਲਮ ਹੋਏ, ਉਸ ਨਾਂ ਨਾਲ ਜੁੜੀਆਂ ਯਾਦਾਂ ਕਈ ਜਿਹੜੇ ਨੇ ਉਸ ਤੋਂ ਪਰੇਸ਼ਾਨ ਹੋਣ ਜਾਂ ਆਪਣੀ ਨਵੀਂ ਪਛਾਣ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਚਾਹਣ ਤੇ ਉਹ ਬਿਲਕੁਲ ਨਵਾਂ ਨਾਂ ਰੱਖ ਕੇ ਤਾਂ ਕਿ ਪਿਛੋਕੜ ਨਾਲੋਂ ਉਹਨਾਂ ਦਾ ਜਿਹੜੀ ਉਹਨਾਂ ਦੇ ਮਨ ਤੇ ਪਏ ਅਸਰ ਨੇ ਉਹਨਾਂ ਤੋਂ ਉਹਨਾਂ ਦਾ ਛੁਟਕਾਰਾ ਹੋਏ। ਇਹ ਕਾਰਨ ਹੈ ਕਿ ਤੁਸੀਂ ਜਦੋਂ ਸਿਟੀਜ਼ਨ ਬਣਦੇ ਹੋ ਤੁਸੀਂ ਆਪਣਾ ਨਾਂ ਬਦਲ ਸਕਦੇ ਹੋ। ਸੋ ਇਸ ਸਾਰੇ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਜਿਉਂ-ਜਿਉਂ ਹੁਣ ਇਹ ਤਾਂ ਇੱਕ ਉਹ ਸਿਸਟਮ ਹੈ ਜਿਹਦੇ 'ਚ ਵੀ ਆਲ ਆਰ ਬੋਰਨ ਇਕੁਅਲ, ਇਸ ਦੇ ਉੱਤੇ ਗੱਲ ਖੜੀ ਹੈ। ਇਮਾਨਦਾਰੀ, ਓਨੈਸਟੀ, ਇੰਟੈਗਰਿਟੀ ਇਹ ਬੇਸਿਕ ਰੂਲ ਆਫ ਦਾ ਥੰਬ ਨੇ ਜੀ। ਹੁਣ ਇੱਕ ਦੁਨੀਆ ਦਾ ਮੋਸਟ ਜਿਹੜਾ ਕਰਪਟ ਦੇਸ਼ ਜਿਹਨੇ ਲੋਕਤੰਤਰ ਦਾ ਢੋਂਗ ਰਚਿਆ ਹੋਇਆ ਇੰਡੀਆ, ਜਿਹਨੇ ਆਪਣਾ ਨਾਂ ਰੱਖਿਆ ਡਿਕਲੇਅਰ ਸਤਿਅਮੇਵ ਜਯਤੇ ਕੀਤਾ ਹੋਇਆ ਕਿ ਭਾਈ ਸੱਤ ਦੀ ਜਿੱਤ ਹੁੰਦੀ ਹੈ, ਪਰ ਜਿਹੜਾ ਪ੍ਰੈਕਟਿਸ ਵਰਤਾ ਰਿਹਾ, ਜੇ ਤੁਸੀਂ 67 ਸਾਲ ਦਾ 68 ਸਾਲ ਦਾ ਉਹਨਾਂ ਦਾ ਇਤਿਹਾਸ ਦੇਖੋ, ਉਹਨਾਂ ਦਾ ਕੰਮ ਕਰਨ ਦਾ ਢੰਗ ਦੇਖੋ ਤਾਂ ਕੂੜ ਫੇਰੇ ਪ੍ਰਧਾਨ ਵੇ ਲਾ ਲਓ ਜੀ, ਉੱਪਰੋਂ ਥੱਲੇ ਤੱਕ ਕੋਈ ਐਸਾ ਅਦਾਰਾ ਹੀ ਨਹੀਂ ਹੈ। ਉਹ ਲੈਜਿਸਲੇਚਰ ਹੋਏ, ਉਹ ਜੁਡੀਸ਼ਰੀ ਹੋਏ, ਉਹ ਐਗਜ਼ੈਕਟਿਵ ਹੋਏ, ਉੱਪਰੋਂ ਥੱਲੇ ਤੱਕ ਕਰਪਸ਼ਨ ਦੇ ਨਾਲ ਲਬਰੇਜ਼ ਭਰੇ ਹੋਏ। ਔਰ ਇਹੀ ਕਾਰਨ ਹੈ ਕਿ ਇਹਨਾਂ ਦੇ ਇੱਕ ਬੰਗਾਲੀ ਰਾਈਟਰ ਨੇ, ਰਾਜ ਚੌਧਰੀ ਨੇ, ਬੰਗਾਲੀ ਮੂਲ ਦੇ, ਇਹ ਕਿਹਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਹਰ ਹਿੰਦੁਸਤਾਨੀ ਦੇ ਜੀਨ ਦੇ ਵਿੱਚ ਕਰਪਸ਼ਨ ਬੜੀ ਹੋਈ ਹੈ, ਭ੍ਰਿਸ਼ਟ ਨੇ। ਉਹ ਰਹਿਣ ਉੱਥੇ ਆਪਣੇ ਗੰਗਾ ਜਮਨਾ ਕਲਚਰ ਦੇ ਵਿੱਚ ਕਰਪਸ਼ਨ ਨਾਲ ਇੱਕ ਦੂਜੇ ਨਾਲ ਖੇਡਣ, ਜਿੱਦਾਂ ਹੋਲੀ ਖੇਡਦੇ ਨੇ ਕਰਪਸ਼ਨ ਖੇਡਣ। ਪਰ ਹੁਣ ਜਿਸ ਤਰੀਕੇ ਨਾਲ ਇਹਨਾਂ ਦਾ ਵੱਧਦਾ ਪ੍ਰਭਾਵ, ਗਿਣਤੀ ਔਰ ਪੈਸਾ IT ਸੈਕਟਰ ਦੇ ਥੱਲੇ ਔਰ ਦੂਸਰੇ ਪਹਿਲਾਂ ਹੀ ਜਿਹੜੇ ਇੱਥੇ ਬਹੁਤੇ ਇੰਡੀਅਨਸ ਜਿਹੜੇ ਮੋਟਲ ਔਨ ਕਰਦੇ ਨੇ, ਤੁਸੀਂ ਕਦੇ ਇਹਨਾਂ ਦੀ ਮੋਟਲ ਬੁੱਕ ਦੇਖੋ, ਮੋਸਟ ਕਰਪਟ ਇਹਨਾਂ ਨੂੰ ਮੰਨਿਆ ਜਾਂਦਾ ਹੈ ਵੀ ਹਰ ਕਿਸਮ ਦੀ ਕਰਪਸ਼ਨ ਜਿਹੜੀ ਹੈ
ਉਹ ਇਸ ਮੋਟਲ ਦੇ ਬਿਜ਼ਨਸ ਦੇ ਵਿੱਚ ਹੁੰਦੀ ਹੈ ਔਰ ਇਹਨਾਂ ਨੂੰ ਕਦੇ ਵੀ ਰਿਸਪੈਕਟ ਦੀ ਅੱਖ ਨਾਲ ਨਹੀਂ ਦੇਖਿਆ ਜਾਂਦਾ। ਪਰ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਅਮਰੀਕਨ ਸਿਸਟਮ ਨੂੰ ਕਰਪਟ ਕਰਨਾ ਸ਼ੁਰੂ ਕੀਤਾ ਹੋਇਆ ਜੀ, ਅੱਜ ਤੋਂ ਕੁਝ ਸਾਲ ਪਹਿਲਾਂ, ਸ਼ਾਇਦ 10-12 ਸਾਲ ਪਹਿਲਾਂ, ਇੱਕ ਬੜਾ ਇਸ ਕਿਸਮ ਦੀ ਕਰਪਸ਼ਨ ਦਾ ਕਿ ਕਿਵੇਂ ਇਹ ਇਲੈਕਟੋਰਲ ਕਰਪਸ਼ਨ ਕਰ ਰਹੇ ਨੇ ਕਿ ਅਮਰੀਕਾ ਵਰਗਾ ਮੁਲਕ ਜਿੱਥੇ ਕਾਂਗਰਸਮੈਨ ਹੈ ਉਹ ਤੁਹਾਡੇ ਦਰਾਂ ਤੱਕ ਆਉਂਦਾ ਹੈ, 2 ਸਾਲ ਦੀ ਉਹਨਾਂ ਦੀ ਟਰਮ ਹੁੰਦੀ ਹੈ, 3 ਦਿਨ ਉਹ ਆਪਣੇ ਡਿਸਟ੍ਰਿਕਟ 'ਚ ਬਿਤਾਉਂਦਾ ਹੈ। ਤੁਸੀਂ ਕਿਸੇ ਵੀ ਆਮ ਕਾਂਗਰਸਮੈਨ ਦੇ ਦਫ਼ਤਰ 'ਚ ਵਾਕ ਇਨ ਕਰੋ, ਤੁਹਾਡੀ ਕੋਈ ਸਮੱਸਿਆ ਹੈ ਉਹ ਤੁਹਾਨੂੰ ਧਿਆਨ ਨਾਲ ਸੁਣ ਕੇ ਰਾਈਟ ਅਵੇ ਉਹ ਰਿਸਪੌਂਡ ਕਰਦੇ ਨੇ। ਇੱਥੇ ਇਹ ਨਹੀਂ ਹੈ ਵੀ ਟਰਾਲੀ ਭਰ ਕੇ ਬੰਦੇ ਲਿਆਓ ਜੀ, ਮਿਨਿਸਟਰ ਨੂੰ ਮਿਲਣਾ ਹੈ ਜਾਂ ਐਮਪੀ ਨੂੰ ਮਿਲਣਾ ਹੈ ਜਾਂ ਗੱਲ ਕੋਈ, ਇੰਨਾ ਕਲੀਨ ਸਿਸਟਮ ਹੈ ਜੀ। ਪਰ ਇੰਡੀਅਨਸ ਨੇ, ਹਾਲਾਂਕਿ ਹੋਰ ਵੀ ਲੋਕ ਇੱਥੇ ਲੌਬੀ ਲਈ ਉਸ ਕਿਸਮ ਦੀ ਗੱਲ ਕਰਦੇ ਨੇ, ਪਰ ਜਿਵੇਂ ਇੰਡੀਅਨਸ ਨੇ ਇਸ ਸਿਸਟਮ ਨੂੰ ਵੀ ਕਰਪਟ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਹਨਾਂ ਨੇ ਜਾਲੀ ਜਿਹੀਆਂ ਆਪਣੀਆਂ PSCs ਬਣਾਈਆਂ, ਉਹਨੂੰ ਪੋਲੀਟੀਕਲ ਐਕਸ਼ਨ ਕਮੇਟੀਜ਼ ਕਹਿੰਦੇ ਨੇ, ਕਿਉਂਕਿ ਇੱਥੇ ਵੀ ਇੱਕ ਪਾਸੇ ਜੈਨੂਇਨ ਡੋਨੇਸ਼ਨ ਹੈ ਜਿਹੜੀ ਤੁਸੀਂ ਕਾਂਗਰਸਮੈਨ ਜਾਂ ਕਿਸੇ ਵੀ ਸੈਨੇਟਰ ਨੂੰ, ਕੋਈ ਵੀ ਬੰਦਾ ਐਵਰੇਜ $1000 ਤੋਂ ਜ਼ਿਆਦਾ ਡੋਨੇਟ ਨਹੀਂ ਕਰ ਸਕਦਾ। ਉਹ ਤੁਸੀਂ 200 ਕਰਕੇ ਦਿਓ, 1000 ਇੱਕੋ ਵਾਰੀ ਦੇ ਦਿਓ। ਮੈਕਸਿਮਮ ਡੋਨੇਸ਼ਨ ਜਿਹੜੀ ਹੈ ਥਰੂ ਪ੍ਰੋਪਰ ਅੰਡਰ ਦਾ ਇਲੈਕਸ਼ਨ ਲਾਜ਼ ਜਿਹੜੇ ਐਨਫੋਰਸ ਕਰਦੇ ਨੇ ਲਾਅ, ਕਿ ਵੀ ਤਾਂ ਕਿ ਇਹ ਨਾ ਹੋਏ ਵੀ ਕਿਸੇ ਤੋਂ ਵਾਧੂ ਪੈਸੇ ਲੈ ਕੇ ਇਹਨਾਂ ਦੇ ਕਾਂਗਰਸਮੈਨ ਉਹਨਾਂ ਦੇ ਇੰਟਰਸਟ ਦੇ ਵਿੱਚ ਕੋਈ ਕਾਨੂੰਨ ਬਣਵਾਉਣ ਜਾਂ ਉਹਨਾਂ ਨੂੰ ਖੁਸ਼ ਕਰਨ ਲਈ ਕੋਈ ਨਾਜਾਇਜ਼ ਕੰਮ ਕਰਨ। ਹਾਲਾਂਕਿ ਇਹਨਾਂ 'ਚ ਵੀ ਜਿਹੜਾ ਇਲੈਕਟੋਰਲ ਰਿਫਾਰਮ ਦੀ ਲੋੜ ਹੈ। ਇੱਕ ਉਹਨਾਂ ਨੇ ਢਾਂਚਾ ਸੌਫਟ ਮਨੀ ਦਾ ਵੀ ਰੱਖਿਆ ਹੋਇਆ ਹੈ, ਜਿਸ ਤਰੀਕੇ ਨਾਲ ਫਿਰ ਇਹ ਸਾਰੇ ਅਮਰੀਕਾ ਦੀਆਂ ਮਲਟੀਨੈਸ਼ਨਲਸ ਔਰ ਇਹਨਾਂ ਦੀ ਲੌਬੀਜ਼ ਔਰ ਟੀਚਰਸ ਲੌਬੀਜ਼ ਤੋਂ ਲੈ ਕੇ ਜਿਹੜੇ ਯੂਜੂਅਲੀ ਡੈਮੋਕ੍ਰੈਟ ਹੁੰਦੇ ਨੇ, ਇਹਨਾਂ ਦੇ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੇ ਐਨਵਾਇਰਨਮੈਂਟ ਦੇ ਲਾਜ਼ ਨੂੰ ਜਿਹੜਾ ਉਹ ਕਰਬ ਕਰਾਉਣਾ ਹੈ, ਕੋਈ ਹੋਰ ਵੱਡੀਆਂ ਫੈਕਟਰੀਆਂ ਦੂਜੇ ਤੀਜੇ ਉਹ ਪ੍ਰਭਾਵਿਤ ਕਰਦੇ ਨੇ। ਇੱਥੇ ਵੀ ਜ਼ਰੂਰਤ ਹੈ, ਲੇਕਿਨ ਘੱਟੋ ਘੱਟ ਆਮ ਕਾਂਗਰਸਮੈਨ ਦੇ ਲੈਵਲ ਦੇ ਉੱਤੇ ਜਾਂ ਆਮ ਨਾਗਰਿਕ ਦੇ ਲੈਵਲ ਦੇ ਉੱਤੇ ਉਹਨਾਂ ਨੂੰ ਆਪਣੇ ਕਾਂਗਰਸਮੈਨ ਨੂੰ ਡੋਨੇਟ ਕਰਨ ਦਾ ਵੀ ਹੈ ਕਿ ਭਾਈ ਇੰਨਾ ਮਹਿਦੂਦ ਹੈ, ਔਰ ਉਹਨਾਂ ਨੂੰ ਗੱਲ ਕਹਿਣ ਦਾ ਵੀ ਹੈ। ਇੰਡੀਆ ਨੇ ਅੱਜ ਤੋਂ 10-12 ਸਾਲ ਪਹਿਲਾਂ ਇੱਕ ਬੜਾ ਵੱਡਾ ਸਕੈਂਡਲ ਸਾਹਮਣੇ ਆਇਆ ਸੀ, ਲਲਿਤ ਗਾਦੀਆ ਕੇਸ ਜੀ, ਜਿਹਦੇ 'ਚ ਕਿ ਇਹਨਾਂ ਨੇ ਆਪਣਾ ਪ੍ਰਭਾਵ ਕਾਂਗਰਸਮੈਨ ਨੂੰ ਇਸਤੇਮਾਲ ਕਰਨ ਦੇ ਲਈ, ਜੇ ਹੁਣ ਇੱਕ ਇੰਡੀਅਨ ਰੈਸਟੋਰੈਂਟ ਦਾ ਮਾਲਕ ਹੈ, ਉਹਨੇ ਜੇ 10 ਉਹਦੇ ਮੁਲਾਜ਼ਮ ਨੇ, ਬਹਿਰੇ ਨੇ, ਕੁੱਕ ਹੈ, ਦੂਜਾ ਹੈ, ਉਹਨਾਂ 10 ਤੋਂ ਹੀ $1000 ਦਾ ਜਿਹੜਾ ਹੈ ਉਹ ਚੈੱਕ ਲਿਖਵਾ ਦੇਣਾ ਕਾਂਗਰਸਮੈਨ ਨੂੰ ਔਰ ਉਹਨੂੰ ਬਾਅਦ 'ਚ ਕੈਸ਼ ਦੇ ਦੇਣਾ ਔਰ ਉਹਨਾਂ ਤੋਂ ਫਿਰ ਪ੍ਰੋ ਇੰਡੀਆ ਬਿਆਨ ਦਿਵਾਣੇ ਜਾਂ ਕੋਈ ਹਿਊਮਨ ਰਾਈਟ ਦਾ ਮੁੱਦਾ ਆਇਆ ਵੋਟ ਦੂਜੇ ਪਾਸੇ ਪਵਾਉਣੀ। ਸੋ ਉਹ ਜਿਹੜਾ ਇੱਕ ਪੂਰਾ ਸਟਿੰਗ ਆਪਰੇਸ਼ਨ ਸੀ ਲਲਿਤ ਗਾਦੀਆ, ਉਹਦੇ 'ਚ ਕਾਬੂ ਆਇਆ ਕਿ ਕਿਵੇਂ, ਔਰ ਐਂਬੈਸਡਰ ਰੇ ਹੁੰਦਾ ਸੀ ਜਿਹਦੇ ਜ਼ਮਾਨੇ 'ਚ ਇੱਥੇ ਹੋਇਆ, ਐਂਡ ਇਵੈਂਚੁਅਲੀ ਉਹਨੂੰ ਸਜ਼ਾ ਵੀ ਹੋਈ। ਕੁਝ ਜਿਹੜੇ ਜਿਨ੍ਹਾਂ ਨੂੰ ਪੈਸੇ ਦਿੱਤੇ ਹੋਏ ਸੀ ਉਹਨਾਂ ਨੂੰ ਵਾਪਸ ਵੀ ਕਰਵਾਉਣੇ ਪਏ। ਨਿਊਯਾਰਕ 'ਚ ਵੀ ਅਸੀਂ ਦੇਖਿਆ ਵੀ ਇੱਥੇ ਜਿਹੜਾ ਬੜਾ ਵੱਡਾ ਜਿਹਨੂੰ ਸਿੱਖ ਹੋਟਲੀਅਰ ਔਰ ਬੜਾ ਬਣਾ ਕੇ ਪੇਸ਼ ਕਰਦੇ ਨੇ, ਓਬਰਾਏ ਨਹੀਂ ਕਿ ਨਾ, ਛਟਵਾਲ, ਉਹ ਛਟਵਾਲ ਵੀ ਨਿਊਯਾਰਕ ਦੇ ਕੇਸ ਦੇ ਵਿੱਚ ਕਾਬੂ ਆਇਆ ਕਿ ਕਿਵੇਂ ਹਿਲਰੀ ਕਲਿੰਟਨ ਨੂੰ ਕਿਸ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਪੈਸੇ ਦਿੰਦਾ ਰਿਹਾ। ਉਹ ਵੀ ਵੱਡਾ ਇੰਡੀਅਨ ਸਟੂਜ, ਔਰ ਉਸੇ ਹੀ ਛਟਵਾਲ ਨੂੰ ਯੂਜ਼ ਕਰਕੇ ਇਹਨਾਂ ਨੇ ਜਿਹੜੀ ਇੰਡੋ US ਨਿਊਕਲੀਅਰ ਟ੍ਰੀਟੀ ਦੇ ਵੇਲੇ ਇੱਥੇ ਉਹਨੂੰ ਇਸਤੇਮਾਲ ਕੀਤਾ ਸੀ ਜੀ। ਔਰ ਇਹਦੇ ਬਾਵਜੂਦ ਕਿ ਹਿਲਰੀ ਖਿਲਾਫ ਹੁੰਦੀ ਸੀ ਕਿ ਨਿਊਕਲੀਅਰ ਪਸਾਰ ਨਹੀਂ ਹੋਣਾ ਚਾਹੀਦਾ, ਲੇਕਿਨ ਜਿਹਨੂੰ ਕਹਿੰਦੇ ਨੇ ਕਿ ਮਨੀ ਟਾਕਸ, ਪੈਸਾ ਬੋਲਦਾ। ਸੋ ਲਲਿਤ ਗਾਦੀਆ ਕੇਸ ਵੇਲੇ ਵੀ ਇਹਨਾਂ ਦਾ ਕਾਫੀ ਢਾਂਚਾ ਐਕਸਪੋਜ਼ ਹੋਇਆ ਸੀ। ਔਰ ਜਿਹੜੀ ਖਬਰ ਅੱਜ ਪ੍ਰਮੁਖਤਾ ਦੇ ਨਾਲ, ਹਾਲਾਂਕਿ ਪਿਛਲੇ ਕੁਝ ਮੀਡੀਆ 'ਚ ਕੱਲ੍ਹ ਵੀ ਲੱਗੀ, ਉਹ ਇੱਕ ਇਲੀਨੋਇਸ ਸਟੇਟ ਦੇ ਰਿਪਬਲਿਕਨ ਕਾਂਗਰਸਮੈਨ ਆਇਰਨ ਸ਼ੌਕ ਦੇ ਹਵਾਲੇ ਨਾਲ ਹੈ, ਜਿਨੇ ਅੱਜ ਅਸਤੀਫਾ ਦਿੱਤਾ ਜੀ। ਔਰ ਕਾਰਨ ਇਹ ਉਹੀ ਰਿਪਬਲਿਕਨ ਕਾਂਗਰਸਮੈਨ ਆਇਰਨ ਸ਼ੌਕ ਹੈ ਜਿਹੜਾ ਕਿ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਹੋਰ ਕਾਂਗਰਸਮੈਨ ਕੈਥੀ ਮੈਕਰੇ ਔਰ ਜੋ ਵਾਲਸ਼ ਦੇ ਨਾਲ ਇੰਡੀਆ ਦੇ ਦੌਰੇ ਤੇ ਵੀ ਗਿਆ ਸੀ, ਫੋਟੋਗ੍ਰਾਫਰ ਵੀ ਨਾਲ ਲੈ ਗਿਆ ਔਰ ਪੂਰਾ ਪ੍ਰੋ ਇੰਡੀਆ ਸਟਾਂਸ ਸਾਹਮਣੇ ਆਇਆ। ਔਰ ਹੁਣੇ ਸਾਹਮਣੇ ਆਇਆ ਜਿਹਦੇ ਲਈ ਉਹਨੂੰ ਰਿਜ਼ਾਈਨ ਕਰਨਾ ਪਿਆ ਕਿ ਇੱਕ ਇੰਡੀਅਨਸ ਦਾ ਬੰਦਾ ਸ਼ਾਲੀ ਕੁਮਾਰ ਹੈ, ਉਹਨੇ ਇੱਕ ਪੋਲੀਟੀਕਲ ਐਕਸ਼ਨ ਕਮੇਟੀ ਬਣਾਈ ਹੋਈ ਜਿਹੜੀ ਪ੍ਰੋ ਮੋਦੀ। ਹੁਣ ਇਹਨਾਂ ਜਿਹਨਾਂ ਦੇ ਮੈਂ ਨਾਂ ਲਏ ਨੇ, ਇਹਨਾਂ ਨੇ ਬੜੀ ਵੱਡੀ ਲੌਬੀ ਕੀਤੀ ਸੀ ਕਿਉਂਕਿ ਨਰਿੰਦਰ ਮੋਦੀ ਦਾ ਵੀਜ਼ਾ ਅਮਰੀਕਾ ਦਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਸੀ 2007 ਦੇ ਵਿੱਚ ਜੀ। ਔਰ ਇਹ ਜਿਹੜਾ ਸਾਰਾ ਜਿਹਦੇ ਤੋਂ ਬਾਅਦ ਮੋਦੀ ਇੱਥੇ ਆਇਆ ਵੀ, ਭਾਵੇਂ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਉਹਨੂੰ ਡਿਪਲੋਮੈਟਿਕ ਕਮਿਊਨਿਟੀ ਵੀ ਸੀ, ਲੇਕਿਨ ਉਸ ਤੋਂ ਪਹਿਲਾਂ ਜਿਹੜੀ ਲੌਬੀ ਹੁੰਦੀ ਰਹੀ ਕਿ ਮੋਦੀ ਨੂੰ ਅਮਰੀਕਾ ਆਉਣ ਦਿੱਤਾ ਜਾਏ ਔਰ ਮੋਦੀ ਜਿਹੜਾ ਇੱਥੇ ਵੈਲਕਮ, ਇਹ ਸਾਰੇ ਕਾਂਗਰਸਮੈਨ ਨੇ। ਹੁਣ ਇਹ ਸਾਹਮਣੇ ਆਇਆ ਕਿ ਇਹ ਸਾਰੇ ਜਿਹੜੇ ਨੇ ਇਹ ਤਾਂ ਇੰਡੀਅਨਸ ਨੇ
ਇਹ ਜਿਹੜੀ ਪੋਲੀਟੀਕਲ ਐਕਸ਼ਨ ਕਮੇਟੀ ਦੀ ਰਨ ਬਾਈ ਸ਼ਾਲੀ ਕੁਮਾਰ ਹੈ, ਇਹਨਾਂ ਨੇ ਕਰਪਟ ਕੀਤੇ ਹੋਏ ਸੀ। ਔਰ ਹੁਣ ਜਦੋਂ ਉਹਨਾਂ ਦਾ ਐਥਿਕਸ ਵਾਇਓਲੇਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ, ਔਰ ਇਹ ਵੀ ਆਇਆ ਕਿ ਈਵਨ ਇਹ ਜਿਹੜਾ ਆਇਰਨ ਸ਼ੌਕ ਹੈ, ਇਹਨੇ ਜਿਹੜੀ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਮੋਹਰ ਹੈ, ਉਹ ਵੀ ਇਹਨਾਂ ਇੰਡੀਅਨਸ ਤੋਂ ਪੈਸੇ ਲੈ ਕੇ ਜਿਹੜੀ ਆ ਉਹਨੂੰ ਮਿਸਯੂਜ਼ ਕੀਤਾ। ਔਰ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਉਸ ਤੋਂ ਪਹਿਲਾਂ ਜਿਹੜਾ ਜੋ ਵਾਲਸ਼ ਹੈ, ਉਹਨੂੰ ਆਲਰੇਡੀ ਮੋਸਟ ਕਰਪਟ ਕਾਂਗਰਸਮੈਨ ਦਾ ਜਿਹੜਾ ਹੈ ਉਹ ਉਹਦੇ ਉੱਤੇ ਟੈਗ ਲੱਗਾ ਹੋਇਆ ਹੈ। ਸੋ ਇਹ ਜਿਹੜੇ ਹੁਣ ਸਾਹਮਣੇ ਆਏ ਨੇ ਕਾਂਗਰਸਮੈਨ, ਪਹਿਲੇ ਦੋ ਚੱਲਦੇ ਹੋਏ ਕਰਪਸ਼ਨ ਦਾ ਨਾਂ ਦੇ ਥੱਲੇ ਲੱਗਿਆ, ਔਰ ਇਹ ਜਿਹੜਾ ਰਿਪਬਲਿਕਨ ਕਾਂਗਰਸਮੈਨ ਆਇਰਨ ਸ਼ੌਕ ਹੈ ਇਲੀਨੋਇਸ ਦਾ, ਸਿਟਿੰਗ ਕਾਂਗਰਸਮੈਨ ਸੀ, ਇਹਨੇ ਹੁਣ ਅਸਤੀਫਾ ਦਿੱਤਾ। ਔਰ ਇਹਦਾ ਇਹੀ ਰੀਜ਼ਨ ਕਿ ਬਈ ਇਹ ਪੈਸੇ, ਮੋਦੀ ਦਾ ਇਨਫਲੂਐਂਸ ਜਿਹੜਾ ਉਹਨੂੰ ਕਰਵਾਉਣ ਲਈ, ਮੋਦੀ ਦੇ ਮੁੱਦੇ ਤੇ ਇੰਡੀਆ ਦਾ ਟ੍ਰਿਪ, ਫੋਟੋਗ੍ਰਾਫਰ ਵੀ ਇੱਥੋਂ ਲੈ ਕੇ ਗਿਆ ਅਗੇਂਸਟ ਦਾ ਐਥਿਕਸ। ਸੋ ਇਹ ਜਿਹੜਾ ਇਸ ਕਿਸਮ ਦਾ ਇਹਨਾਂ ਦਾ ਹੁਣ ਇਹਨਾਂ ਨੇ ਨਵਾਂ ਬਿਲਡ ਕੀਤਾ ਸੀ, ਉਹਦੇ ਤੋਂ ਪਹਿਲਾਂ ਇਹ ਤਾਂ ਇਲੀਨੋਇਸ 'ਚ ਹੈ, ਕਿਉਂਕਿ ਇਲੀਨੋਇਸ ਵੀ ਗੁਜਰਾਤੀ ਵੱਡੀ ਗਿਣਤੀ 'ਚ ਨੇ, ਔਰ ਉਹਨਾਂ ਨੇ ਹੁਣ ਇੱਥੇ ਮੈਡੀਸਨ ਸਕੁਅਰ ਗਾਰਡਨ ਜਿਸ ਤਰੀਕੇ ਦੇ ਨਾਲ ਉਹਦਾ ਮਿਲੀਅਨਸ ਡਾਲਰਸ ਖਰਚ ਕਰਕੇ ਤੇ ਉਹਨੂੰ ਦਿੱਤਾ, ਬਹੁਤ ਵੱਡੀ ਰਿਸੈਪਸ਼ਨ ਦੇਣ ਦਾ ਕੀਤਾ ਯਤਨ। ਇਸੇ ਤਰ੍ਹਾਂ ਫਰੈਂਕ ਪੈਲੋਨੇ ਕਾਂਗਰਸਮੈਨ ਜਿਹੜਾ ਨਿਊ ਜਰਸੀ ਤੋਂ ਹੈ, ਉਹ ਵੀ ਅਜੇ ਸਿਟਿੰਗ ਕਾਂਗਰਸਮੈਨ ਹੈ। ਹੁਣ ਫਰੈਂਕ ਪੈਲੋਨੇ ਜਿਹੜਾ ਹੈ ਉਹ ਬਿਲਕੁਲ ਇੰਡੀਅਨਸ ਜਿਹੜੇ ਨੇ ਉਹਦੀ ਮੈਕਸਿਮਮ ਫੰਡਿੰਗ ਵੀ ਉੱਥੋਂ ਆਉਂਦੀ ਹੈ, ਉਹ ਅੱਖਾਂ ਮੀਟ ਕੇ ਪ੍ਰੋ ਇੰਡੀਆ ਜਿਹੜੀ ਹੈ ਸਟੇਟਮੈਂਟ ਦੇ ਰਿਹਾ ਹੁੰਦਾ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਫਰਾਂਸ ਨੇ ਲਾਅ ਬਣਾਇਆ 2004 ਦੇ ਵਿੱਚ ਕਿ ਵੀ ਔਸਟੈਂਸੀਬਲ ਸਾਈਨਸ ਆਫ ਰਿਲੀਜਨ ਤੁਸੀਂ ਨਹੀਂ, ਬੱਚੇ ਸਕੂਲਾਂ 'ਚ ਦਸਤਾਰ ਜਾਂ ਕੋਈ ਹੋਰ ਧਾਰਮਿਕ ਚਿੰਨ੍ਹ ਪਾ ਕੇ ਨਹੀਂ ਜਾ ਸਕਦੇ, ਤੇ ਉਦੋਂ ਅਸੀਂ ਜਿਹੜਾ US ਕਾਂਗਰਸਮੈਨ ਦੇ ਨਾਲ ਲੌਬੀ ਕੀਤੀ। ਇੱਕ ਲੈਟਰ ਜਿਹੜਾ ਅਸੀਂ ਫ੍ਰੈਂਚ ਐਂਬੈਸਡਰ ਉਸ ਵੇਲੇ ਦਾ ਨੂੰ ਐਡਰੈਸ ਕਰਵਾਇਆ, ਜਿਹਨੂੰ 55 ਕਾਂਗਰਸਮੈਨਾਂ ਨੇ ਜਿਹਦੇ ਤੇ ਦਸਤਖਤ ਕੀਤੇ ਸੀ। ਲੇਕਿਨ ਅਸੀਂ ਜਦੋਂ ਫਰੈਂਕ ਪੈਲੋਨੇ ਦੇ ਦਫ਼ਤਰ 'ਚ ਗਏ, ਉਹਦੀ ਚੀਫ ਆਫ ਸਟਾਫ ਜਿਹੜੀ ਹੈ ਇੱਕ ਇੰਡੀਅਨ ਹਿੰਦੂ ਲੇਡੀ ਸੀ ਜੀ, ਉਹਨੇ ਫਲੈਟਲੀ ਨਾ ਕਰਤੇ, ਉਹਨੇ ਕਿਹਾ ਜੀ ਨੋ, ਅਸੀਂ ਨਹੀਂ ਇੰਟਰਫੀਅਰ ਕਰ ਸਕਦੇ, ਫਰਾਂਸ ਨੇ ਦੇਖਣਾ ਉਹਨੇ ਕੀ ਕਰਨਾ। ਔਰ ਉਹ ਸਭ ਤੋਂ ਵੱਡਾ ਇਹਨਾਂ ਦਾ ਫਰੈਂਕ ਪੈਲੋਨੇ ਜਿਹੜਾ ਹੈ ਉਹਨੂੰ ਇਹ ਫੰਡ ਕਰਦੇ ਨੇ ਗੁਜਰਾਤੀ। ਸੋ ਅਸੀਂ ਸਮਝਦੇ ਹਾਂ ਵੀ ਇਹ ਤਾਂ ਚਲੋ ਐਕਸਪੋਜ਼ ਹੋਇਆ, ਆਇਰਨ ਸ਼ੌਕ ਰਿਜ਼ਾਈਨ ਕਰਨਾ ਪਿਆ, ਜਿਹੜਾ ਇਸ ਸਿਸਟਮ ਨੂੰ ਪੋਲਿਊਟ ਕਰ ਰਹੇ ਨੇ, ਕਰਪਟ ਕਰ ਰਹੇ ਨੇ। ਜਿਸ ਕਿਸਮ ਦਾ ਇਹਨਾਂ ਦਾ ਆਪਣਾ ਸਿਸਟਮ ਹੈ, ਜੇ ਇਹਨਾਂ ਦੇ ਇਸ ਕਿਸਮ ਦੇ ਪ੍ਰਭਾਵ ਨੂੰ ਜਿਹੜਾ ਹੈ ਉਹ ਐਕਸਪੋਜ਼ ਨਾ ਕੀਤਾ ਗਿਆ, ਜਾਂ ਇਹਨਾਂ ਦੇ ਕਰਪਸ਼ਨ ਸਕੈਂਡਲ ਜਿਹੜੇ ਨੇ, ਇਹ ਤਾਂ ਹਰ ਇੱਕ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਆ ਹੁਣੇ ਹੀ CNN ਤੇ ਇੱਕ ਰਿਪੋਰਟਿੰਗ ਆਈ ਹੈ ਕਿ ਕਿਸ ਤਰੀਕੇ ਨਾਲ ਇਸ ਵੇਲੇ, ਔਰ ਇਹ ਖਬਰਾਂ ਆਪਣੀ ਕਮਿਊਨਿਟੀ 'ਚ ਖਾਸ ਤੌਰ ਤੇ ਆ ਰਹੀਆਂ ਸੀ ਕਿ ਜੀ ਕੋਈ ਕਾਲ ਕਰਦਾ ਹੈ, ਕਹਿੰਦਾ ਜੀ ਤੁਹਾਡਾ ਇਮੀਗ੍ਰੇਸ਼ਨ ਦਾ ਜਿਹੜਾ ਤੁਸੀਂ ਫਰਾਡ ਕੀਤਾ, ਤੁਹਾਡਾ ਗ੍ਰੀਨ ਕਾਰਡ ਦਾ ਜਿਹੜਾ ਅਸੀਂ ਵਾਪਸ ਲੈਣਾ, ਫਲਾਣੀ ਥਾਂ ਤੇ ਆਓ, ਇੰਨੇ ਜਿਹੜਾ ਪੈਸੇ ਦਿਓ, ਨਹੀਂ ਤਾਂ ਅਸੀਂ ਜਿਹੜਾ ਫੈਡਰਲ ਪੁਲਿਸ ਤੁਹਾਨੂੰ ਅਰੈਸਟ ਕਰਨ ਆਏਗੀ। ਕਿਸੇ ਨੂੰ ਉਹਨਾਂ ਨੇ ਕੀਤਾ ਹੋਇਆ ਕਿ ਜੀ ਤੁਹਾਡੀ ਤਾਂ ਟੈਕਸ ਰਹਿੰਦਾ, IRS ਅਸੀਂ ਬੋਲ ਰਹੇ ਹਾਂ, ਫਲਾਣਾ ਕਰ ਰਹੇ। ਔਰ ਇਹ ਸਾਹਮਣੇ ਆਇਆ ਵੀ ਉਹ ਇੰਡੀਆ ਬੇਸਡ ਉੱਥੇ ਬੈਠੇ ਹੋਏ ਨੇ, ਡਾਟਾ ਚੋਰੀ ਹੁਣ ਬਹੁਤ ਸਾਰੀ ਆਊਟਸੋਰਸਿੰਗ ਅਮਰੀਕਨ ਕੰਪਨੀਆਂ ਕਰਦੇ ਨੇ ਉੱਥੇ, ਔਰ ਉਹਨਾਂ ਦੇ ਨਾਂ ਜਿਹੜੇ ਨੇ ਤੁਹਾਨੂੰ ਵੀ ਕਈ ਵਾਰੀ ਕਾਲਾਂ ਆਉਣਗੀਆਂ, ਕੋਈ ਪ੍ਰਮੋਸ਼ਨ ਦੀਆਂ, ਕੋਈ ਹੈਰੀ ਬਣਿਆ, ਕੋਈ ਗੈਰੀ ਬਣਿਆ, ਬੜੀ ਬੁੱਲ ਮਰੋੜ ਕੇ ਅੰਗਰੇਜ਼ੀ ਬੋਲਣਗੇ ਜਿਵੇਂ ਗੋਰੇ ਬੋਲ ਰਹੇ ਹੁੰਦੇ ਨੇ, ਤੇ ਦੋ ਕੁ ਡਾਇਲੌਗਸ ਬਾਅਦ ਪਤਾ ਲੱਗ ਜਾਂਦਾ ਵੀ ਇਹ ਤਾਂ ਗੁੱਜੂ ਹੈ, ਗੁਜਰਾਤੀ ਹੈ ਜਾਂ ਦੇਸੀ ਹੈ। ਸੋ ਹੁਣ ਉਹਦੇ ਥੱਲੇ, ਕਿਉਂਕਿ ਇਹਨਾਂ ਦੇ ਕੋਲ ਬੈਂਕਾਂ 'ਚ ਤੁਹਾਡੇ ਕ੍ਰੈਡਿਟ ਕਾਰਡ ਹੋਣ, ਤੁਹਾਡੇ ਦੂਸਰੇ ਅਕਾਊਂਟ ਹੋਣ, ਅਲਟੀਮੇਟਲੀ ਕੰਮ ਤਾਂ ਸਾਰਾ ਕੰਪਿਊਟਰਾਈਜ਼ਡ ਹੈ, ਉਸ ਡਾਟੇ ਨੂੰ ਇਹ ਚੋਰੀ ਕਰਦੇ ਨੇ, ਔਰ ਉਹਦੇ ਤੇ ਬੇਸਡ ਉੱਥੇ ਹੀ ਰੱਖ ਕੇ ਇੱਥੇ ਕਹਿਣਗੇ ਕਿ ਜੀ, ਔਰ ਤੁਸੀਂ ਉਹ ਕਹੋਗੇ ਕਿ ਜੀ ਤੁਹਾਨੂੰ ਗੱਲੀ ਲਾ ਲੈਣਗੇ। ਇੱਕ ਇਹ ਵੀ ਇੱਥੇ ਗਰੁੱਪ ਹੈ ਜਿਹੜਾ ਕਹਿਣਗੇ ਜੀ ਤੁਹਾਡਾ ਜਿਹੜਾ ਉਹ ਬਹੁਤ ਅੱਛਾ ਟੈਕਸ ਰਿਕਾਰਡ ਹੈ, ਕੋਈ ਤੁਹਾਡੇ ਤੇ ਕ੍ਰਿਮੀਨਲ ਕੇਸ ਨਹੀਂ ਹੈ, ਤੁਸੀਂ ਟੈਕਸ ਪੇ ਕਰ ਰਹੇ ਹੋ, ਔਰ ਤੁਹਾਨੂੰ ਅਸੀਂ $10,000 ਦਾ ਜਿਹੜਾ ਉਹ ਰਿਵਾਰਡ ਦੇ ਰਹੇ ਹਾਂ, ਔਰ ਫਲਾਣੇ ਤੋਂ ਦੇ ਰਹੇ ਹਾਂ, ਔਰ ਤੁਸੀਂ ਫਲਾਣੀ ਵੈਸਟਰਨ ਯੂਨੀਅਨ 'ਚ ਆ ਕੇ ਉਹਦੇ ਲਈ ਇਹ ਕਰਾਓ ਤੇ ਅਸੀਂ ਤੁਹਾਡੇ ਅਕਾਊਂਟ 'ਚ ਜਮ੍ਹਾਂ ਕਰਾਣੇ, ਤੇ ਤੁਸੀਂ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਦਿਓ ਔਰ ਆਪਣਾ। ਔਰ ਇਹਦੇ 'ਚ ਕਿੰਨਿਆਂ ਨੂੰ ਡੀਫਰਾਡ ਕੀਤਾ ਉਹ ਵੀ ਜਿਹੜੀ ਇੰਡੀਆ ਬੇਸਡ ਨੇ, ਔਰ ਇਹਨਾਂ ਨੇ ਈਵਨ CNN ਨੇ ਇਸ ਉੱਤੇ ਸਟੋਰੀ ਕੀਤੀ ਹੈ। ਸੋ ਮਤਲਬ ਇਹਨਾਂ ਨੇ ਇਸ ਸਿਸਟਮ ਨੂੰ ਕਰਪਟ ਕੀਤਾ। ਮੈਡੀਕਲ ਹਵਾਲੇ ਨਾਲ ਇੱਥੇ ਕਿੰਨੇ ਡਾਕਟਰ, ਪਿਛਲੇ ਦਿਨਾਂ 'ਚ ਵੀ ਇੱਕ ਮੈਰੀਲੈਂਡ ਦੇ ਵਿੱਚ ਇੱਕ ਡਾਕਟਰ ਜਿਹੜਾ ਹੈ ਇਸ ਕਿਸਮ ਦੇ ਫਰਾਡ ਥੱਲੇ, ਇੰਸ਼ੋਰੈਂਸ ਝੂਠੀਆਂ, ਝੂਠੇ ਫਰਾਡ ਜਿੱਥੇ ਬਹਿਣਗੇ, ਇਹ ਹੋ ਹੀ ਨਹੀਂ ਸਕਦਾ ਕਿ ਇਹ ਜਿਹੜਾ ਇੰਡੀਅਨ ਜਿਹੜਾ ਹੈ ਉਹ ਫਰਾਡ ਨਾ ਕਰੇ ਔਰ ਚੋਰ ਨਾ ਹੋਏ ਜੀ, ਔਰ ਉਹਦੇ ਥੱਲੇ ਇਸ ਸਿਸਟਮ ਨੂੰ ਵੀ ਕਰਪਟ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀ ਇਸ ਅਮਰੀਕਨ ਸਿਸਟਮ ਨੂੰ ਕਰਪਟ ਕਰਨ ਤੇ ਲੱਗੇ ਹੋਏ ਨੇ, ਔਰ ਇਸ ਦਾ ਰਿਜ਼ਾਈਨ ਕਰਨਾ ਆਇਰਨ ਸ਼ੌਕ ਦਾ ਚੰਗੀ ਗੱਲ ਹੈ, ਕਿਉਂਕਿ ਘੱਟੋ ਘੱਟ
ਕਿਤੇ ਤਾਂ ਕੋਈ ਥਾਂ ਹੋਏ ਜਿੱਥੇ ਬੰਦਾ ਕਹੇ ਕਿ ਬਈ ਤੁਸੀਂ ਇਮਾਨਦਾਰੀ ਦੇ ਨਾਲ, ਹਾਲਾਂ ਇਹ ਨਹੀਂ ਹੈ ਕਿ ਬਈ ਇੱਥੇ ਹੋਰ ਮੁਲਕ ਯਤਨ ਨਹੀਂ ਕਰਦੇ, ਲੌਬਿੰਗ ਅਲੱਗ-ਅਲੱਗ ਗਰੁੱਪ ਨੇ ਆਪਣੇ ਆਪਣੇ ਇਨਫਲੂਐਂਸ ਦੇ ਲਈ ਪੂਰਾ ਮਾਫੀਆ ਬਣਿਆ ਹੁੰਦਾ ਕਈ ਥਾਵਾਂ ਦੇ ਉੱਤੇ, ਥਾਊਜ਼ੈਂਡਸ ਆਫ ਲੌਬਿੰਗ। ਪਰ ਇਹ ਜਿਵੇਂ ਨੰਗਾ ਚਿੱਟਾ ਪੈਸੇ ਦੇ ਕੇ, ਕਿਉਂਕਿ ਇਹ ਤਾਂ ਇੱਥੇ ਇਹਨਾਂ ਨੂੰ ਅੰਡਰ ਦਾ ਟੇਬਲ ਦੇਣੇ ਵੀ ਔਖੇ ਲੱਗਦੇ ਨੇ, ਉੱਥੇ ਤਾਂ ਔਨ ਦਾ ਟੇਬਲ ਦਿੰਦੇ ਨੇ ਜੀ ਜੀ। ਉਹ ਤਾਂ ਸ਼ੁਰੂ ਹੋ ਜਾਂਦਾ ਉਹਨਾਂ ਦਾ, ਮੰਗਣ ਤੋਂ ਹੀ ਕੰਮ ਸ਼ੁਰੂ ਹੁੰਦਾ ਤੇ ਸਿੱਧੇ ਸਿੱਧੇ ਸੌਦੇ ਹੁੰਦੇ ਨੇ, ਉੱਥੇ ਤੁਹਾਨੂੰ ਦਲਾਲ ਲੱਭਣਾ ਪੈਂਦਾ ਵੀ ਕਿਹਦੇ ਰਾਹੀਂ ਹੈ। ਤੇ ਉਹ ਵੀ ਜਿਹੜਾ ਇੱਕ ਸਕੈਂਡਲ ਉੱਥੇ ਇਹਨਾਂ ਨੇ ਤਹਿਲਕਾ ਵਾਲਿਆਂ ਨੇ ਐਕਸਪੋਜ਼ ਕੀਤਾ ਸੀ ਕਿ ਜੀ ਉਹਨਾਂ ਦਾ ਪ੍ਰੈਜ਼ੀਡੈਂਟ ਬੀਜੇਪੀ ਦਾ ਲਕਸ਼ਮਣ ਬੰਗਾਰੂ, ਤੇ ਉਹ ਉਹਨੂੰ ਦੇ ਰਿਹਾ ਨੋਟਾਂ, ਕਹਿੰਦਾ ਡਾਲਰ ਲਾਓ, ਡਾਲਰ ਡਾਲਰ, ਇਹ ਨਾਲ ਗਿਣ ਰਿਹਾ ਬੈਠਾ ਡਾਲਰ, ਉਹ ਡਰਾਅਰ 'ਚ ਰੱਖ ਰਿਹਾ ਜੀ। ਸੋ ਮਤਲਬ ਉਹ ਆਪ ਤਾਂ ਉਹ ਕਰਪਟ ਹੈ ਹੀ ਨੇ, ਇਸ ਸਿਸਟਮ ਨੂੰ ਵੀ ਉਹਨਾਂ ਨੇ ਕਰਪਟ ਕੀਤਾ। ਸੋ ਚੰਗੀ ਗੱਲ ਹੈ ਕਿ ਵੀ ਇਹ ਇਹਨਾਂ ਦੀ ਕਰਪਸ਼ਨ ਐਕਸਪੋਜ਼ ਹੋ ਰਹੀ ਹੈ। ਦੂਸਰਾ ਪਾਰਟ ਜਿਹੜਾ ਪੰਜਾਬ ਦੇ ਹਵਾਲੇ ਨਾਲ ਇੱਕ ਨਿਊਜ਼ ਜਿਹੜੀ ਗੁਜ਼ਰੀ ਕੱਲ, ਅਸੀਂ ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਕਿਸ ਕਦਰ ਮੈਜੋਰਟੀ ਪਿੰਡ ਜਿਹੜੇ ਨੇ ਯੂਰੇਨੀਅਮ ਔਰ ਦੂਸਰੇ ਹੈਵੀ ਮੈਟਲਸ ਦੀ ਮੌਜੂਦਗੀ ਹੋਣ ਕਰਕੇ ਕੈਂਸਰ ਦਾ ਸ਼ਿਕਾਰ ਨੇ, ਹਜ਼ਾਰਾਂ ਕੈਂਸਰ ਡੈਥਸ ਹੋਈਆਂ ਜੀ। ਮੇਰੀਆਂ ਨਜ਼ਰਾਂ ਸਾਹਮਣੋਂ ਜਿਹੜੀ ਖਬਰ ਏਵੀ ਟ੍ਰਿਬਿਊਨ ਦੀ, ਅੰਮ੍ਰਿਤਸਰ ਮੋਸਟ ਵਲਨਰੇਬਲ ਟੂ ਏਡਸ ਸੇਜ਼ ਰਿਪੋਰਟ, ਉਧਰ ਕੈਂਸਰ ਲੱਗਾ ਹੋਇਆ ਹੈ। ਇਧਰ ਜਿੰਨੇ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ 'ਚ ਸਭ ਤੋਂ ਜ਼ਿਆਦਾ ਜਿਹੜੇ ਏਡਸ ਦੇ ਪੇਸ਼ੈਂਟਸ ਨੇ HIV ਪੋਜ਼ਿਟਿਵ, ਉਹ ਅੰਮ੍ਰਿਤਸਰ ਡਿਸਟ੍ਰਿਕਟ 'ਚ ਨੇ ਜੀ। ਔਰ ਇਹ ਖਬਰ ਦੱਸਦੀ ਹੈ ਵੀ ਕੋਈ ਇੱਕ ਤਰੀਕੇ ਦੇ ਨਾਲ ਨਹੀਂ ਉਹਨਾਂ ਨੇ ਪੰਜਾਬ ਨੂੰ ਘੇਰਿਆ ਹੋਇਆ ਜਾਂ ਨਸ਼ਿਆਂ 'ਚ, ਔਰ ਉਹਦੇ 'ਚ ਵੀ ਕਿਉਂਕਿ ਨਸ਼ਿਆਂ ਦੀ ਗੱਲ ਅਕਸਰ ਹੁੰਦੀ ਹੈ ਕਿ ਜੀ ਪੰਜਾਬ ਦੇ ਵਿੱਚ ਨਸ਼ੇ, ਜਵਾਨੀ, 60% ਮੁੰਡੇ, 40% ਕੁੜੀਆਂ। ਹੁਣ ਜਿਹੜੇ ਨਸ਼ੇ ਨੇ ਮੋਸਟਲੀ ਜਿਹੜੀ ਓਰਲ ਤੋਂ ਗੱਲ, ਜਿਹੜੀ ਜ਼ਬਾਨੀ ਹੁੰਦਾ ਹੈ ਉਹ ਤੋਂ ਅੱਗੇ ਨਿਕਲ ਜਾਂਦੀ ਹੈ, ਫਿਰ ਇੰਜੈਕਟੇਬਲ ਹੁੰਦਾ ਜੀ। ਫਿਰ ਜਿਹੜਾ ਇੰਜੈਕਟੇਬਲ ਹੈ ਉਹ ਉਹੀ ਸਿਰਿੰਜ ਔਰ ਉਹੀ ਨੀਡਲ ਬਾਰ-ਬਾਰ ਯੂਜ਼ ਹੁੰਦੀ ਹੈ, ਉਹੀ ਇੱਕ ਤੋਂ ਦੂਜੇ ਜਿਹੜੇ ਨਸ਼ੇੜੀ ਹੁੰਦੇ ਨੇ ਉਹ ਫਿਰ ਅੱਗੋਂ ਯੂਜ਼ ਕਰਦੇ ਨੇ। ਸੋ ਜੇ ਇੱਕ ਨੂੰ HIV ਪੋਜ਼ਿਟਿਵ ਹੈ ਤੇ ਉਹੀ ਜਿਹੜੀ ਨੀਡਲ ਹੈ ਫਿਰ ਅੱਗੇ ਤੁਰਦਿਆਂ ਉਸ ਨੂੰ ਸਪਰੈਡ ਕਰਦੀ ਹੈ। ਔਰ ਜਿਹੜਾ ਬਹੁਤ ਸਾਰਾ ਅਦਰਵਾਈਜ਼ ਸੈਕਸ਼ੂਅਲ ਟਰਾਂਸਮਿਸ਼ਨ ਹੈ ਟਰੱਕਿੰਗ ਦੇ, ਔਰ ਦੂਸਰੇ ਲੋਕ ਜਿਹੜੇ ਕਿ ਇਧਰ ਉੜੀਸਾ, ਬੰਗਾਲ ਦੂਜੇ ਜਾਂਦੇ ਨੇ ਜਿੱਥੇ ਕਿ ਇਹ ਜਿਹੜਾ ਪਾਰਟ ਰੈਂਪਨੈਂਟ ਹੈ ਉਹ ਨਾਲ ਲੈ ਕੇ ਆਉਂਦੇ ਨੇ। ਔਰ ਇਹੀ ਕਾਰਨ ਹੈ ਕਿ ਰੋਪੜ ਦਾ ਜਾਂ ਉਹ ਜਿੱਥੇ ਜਿੱਥੇ ਟਰੱਕ ਯੂਨੀਅਨਸ ਨੇ ਉੱਥੇ ਵੀ ਇਹਨਾਂ ਦਾ ਬਿਗ ਨੰਬਰ ਹੈ। ਔਰ ਇਸ ਵੇਲੇ ਕਿੰਨਾ ਪੰਜਾਬ ਦਾ ਜਿਹੜਾ ਯੂਥ ਹੈ ਜਾਂ ਇਸ ਕਿਸਮ ਦੇ ਟਰਾਂਸਪੋਰਟ ਵਾਲੇ ਪ੍ਰੋਫੈਸ਼ਨਲ ਨੇ ਉਹ ਏਡਸ ਤੋਂ ਸਫਰ ਕਰ ਰਹੇ ਨੇ, ਕੋਈ ਡਾਟਾ ਸਾਹਮਣੇ ਨਹੀਂ ਆਉਂਦਾ ਕਿਉਂਕਿ ਉਹਨੂੰ ਕਿਲ ਕਰ ਦਿੰਦੇ ਨੇ। ਪਰ ਜਿਹੜਾ ਮਾੜਾ ਮੋਟਾ ਡਾਟਾ ਸਾਹਮਣੇ ਆਉਂਦਾ ਹੈ ਉਸ ਤੋਂ ਸੀਰੀਅਸਨੈਸ ਦਾ ਅੰਦਾਜ਼ਾ ਹੁੰਦਾ ਹੈ ਕਿ ਇਹ ਕਿਸ ਸੀਰੀਅਸ ਹੱਦ ਤੱਕ ਗੱਲ ਗਈ ਹੈ। ਔਰ ਇਹ ਖਬਰ ਮੁਤਾਬਕ ਇਹ ਹੈ ਕਿ ਫਾਜ਼ਿਲਕਾ ਡਿਸਟ੍ਰਿਕਟ 'ਚ 0.51% HIV ਪੋਜ਼ਿਟਿਵ ਕੇਸਿਸ ਨੇ, ਜਿਹੜੇ ਸਭ ਤੋਂ ਘੱਟ ਨੇ। ਔਰ ਇਹ ਜਿਹੜੀ ਰਿਪੋਰਟ ਹੈ ਵੀ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ, ਔਰ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ 3.27% ਪੋਜ਼ਿਟਿਵ ਕੇਸ ਜਿਹੜੇ ਨੇ ਉਹ ਆਏ ਨੇ ਸਾਹਮਣੇ, ਜਦੋਂ ਕਿ ਪੰਜਾਬ ਦੀ ਐਵਰੇਜ ਜਿਹੜੀ ਹੈ ਉਹ 1.67%। ਸੋ ਆਲਮੋਸਟ ਪੰਜਾਬ ਦੀ ਐਵਰੇਜ ਤੋਂ ਡਬਲ ਕੇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨੇ। ਜਲੰਧਰ is the second with 2.93% HIV positive cases। ਇਹ ਵੀ ਬਹੁਤ ਘੱਟ ਫਿਗਰ ਹੈ। ਕਿੰਨਿਆਂ ਕੁ ਨੇ ਆਪਣਾ ਬਲੱਡ ਸੈਂਪਲ ਦਿੱਤੇ ਹੋਣਗੇ ਟੈਸਟ ਲਈ, ਤੇ ਇਹਨਾਂ ਦੇ ਜਿਹੜੇ ਟੈਸਟ ਨੇ ਉਹਨਾਂ ਦੇ ਤੁਸੀਂ ਕਿੰਨਾ ਕੁ ਇਤਬਾਰ ਕਰ ਸਕਦੇ ਹੋ। ਔਰ ਕਈ ਵਾਰੀ ਇਸ ਡਰੋਂ ਕਿ ਕਿਤੇ ਬਹੁਤ ਐਪੀਡੈਮਿਕ ਨਾ ਲੱਗੇ ਉਹਨਾਂ ਨੂੰ ਵੈਸੇ ਹੀ ਕੱਟ ਕਰ ਦਿੰਦੇ ਨੇ। ਲੇਕਿਨ ਇਹਦੇ ਬਾਵਜੂਦ ਜਿਹੜੀ ਪਰਸੈਂਟੇਜ ਹੈ ਜਲੰਧਰ ਦੂਸਰੇ ਦੇ ਉੱਤੇ। ਔਰ ਕੁੱਲ ਜਿਹੜੇ ਨੇ ਜੇ ਹੁਣ ਫਾਜ਼ਿਲਕਾ ਦੇ ਵਿੱਚ ਉਹਨਾਂ ਨੇ 35,769 ਪਰਸਨਸ ਨੂੰ ਟੈਸਟ ਕੀਤਾ ਤੇ ਉਹਦੇ ਚੋਂ 181 ਕੇਸ ਜਿਹੜੇ ਨੇ 181 ਉਹ ਪੋਜ਼ਿਟਿਵ ਨਿਕਲੇ। ਹੁਣ ਹੁੰਦਾ ਕੀ ਹੈ ਕਿ ਜੇ ਬੰਦੇ ਨੂੰ ਹੈ HIV ਪੋਜ਼ਿਟਿਵ, ਕਿਉਂਕਿ ਉਹ ਟੈਸਟ ਵੀ ਨਹੀਂ ਹੁੰਦਾ, ਜੇ ਹੋਇਆ ਉਹ ਦੱਸਦਾ ਨਹੀਂ, ਉਹ ਅੱਗੋਂ ਆਪਣੀ ਘਰ ਵਾਲੀ ਨੂੰ ਕਰ ਦਿੰਦਾ HIV ਪੋਜ਼ਿਟਿਵ। ਔਰ ਉਹਨਾਂ ਹਾਲਾਤਾਂ 'ਚ ਬਹੁਤ ਵਾਰੀ ਜਿਹੜੇ ਨਵੇਂ ਜੰਮੇ ਬੱਚੇ ਨੇ ਉਹ ਬੋਰਨ ਵਿਦ ਦਾ ਏਡਸ, ਜਿਨ੍ਹਾਂ ਦਾ ਬਹੁਤ ਵੱਡਾ ਨੰਬਰ ਹੈ, ਕਿਉਂਕਿ ਜਿਹੜਾ ਥੋੜਾ ਬਹੁਤ ਗਰਾਊਂਡ ਇੱਕ ਦੋ NGOs ਇੰਗਲੈਂਡ ਦੀਆਂ ਨੇ ਕੰਮ ਕੀਤਾ ਹੈ, ਉਹ ਇਹ ਕਹਿੰਦੇ ਨੇ ਕਿ ਜੀ ਪੰਜਾਬ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਉਹ ਇਸ HIV ਔਰ ਖਾਸ ਤੌਰ ਤੇ ਜਿਹੜੇ ਬਾਰਡਰ ਜ਼ਿਲ੍ਹੇ ਨੇ ਅੰਮ੍ਰਿਤਸਰ ਔਰ ਫਿਰੋਜ਼ਪੁਰ, ਇਹਨਾਂ ਦਾ ਬਹੁਤ ਬੁਰਾ ਹਾਲ ਹੈ। ਹੁਣ ਅੰਮ੍ਰਿਤਸਰ ਡਿਸਟ੍ਰਿਕਟ ਦੀ ਇਹ ਜਿਹੜੀ ਰਿਪੋਰਟਿੰਗ ਹੈ ਉਹਦੇ ਮੁਤਾਬਕ ਇਹ ਹੈ ਕਿ ਉਹਨਾਂ ਨੇ 3,71,871 ਬੰਦਿਆਂ ਨੂੰ ਟੈਸਟ ਕੀਤਾ HIV ਪੋਜ਼ਿਟਿਵ ਲਈ,
ਜਿਨ੍ਹਾਂ ਚੋਂ 12,146 ਜਿਹੜੇ ਨੇ ਉਹ ਪੋਜ਼ਿਟਿਵ ਫਾਈਂਡ ਕੀਤੇ ਗਏ। ਜੀ ਹੁਣ ਜੇ 12 ਜਾਂ 13,000 ਬੰਦਾ ਲਿਮਿਟਡ ਚੋਂ 30,000 ਚੋਂ, ਅੰਮ੍ਰਿਤਸਰ ਦੀ ਆਬਾਦੀ ਤਾਂ ਮਿਲੀਅਨਸ ਚ ਹੈ ਅੰਮ੍ਰਿਤਸਰ ਡਿਸਟ੍ਰਿਕਟ, ਹੁਣ ਜੇ 13,000 ਈਵਨ ਇਹਨਾਂ ਦੇ ਟੈਸਟ HIV ਪੋਜ਼ਿਟਿਵ ਨੇ ਤਾਂ ਉਹ ਤੋਂ ਅੰਦਾਜ਼ਾ ਲਾਓ ਕਿ ਆਲਮੋਸਟ ਏਡ ਜਿਹੜੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਉਹ ਐਪੀਡੈਮਿਕ ਲੈਵਲ ਤੇ ਹੈ। ਈਵਨ ਜਿਹੜੇ ਡਿਸਟ੍ਰਿਕਟ ਇੰਟੀਰੀਅਰ ਚ ਨੇ, ਪਟਿਆਲਾ 2.14% HIV ਪੋਜ਼ਿਟਿਵ ਕੇਸਿਸ, ਫਰੀਦਕੋਟ 1.99, ਤਰਨਤਾਰਨ 1.98, ਮੋਗਾ 1.62, ਗੁਰਦਾਸਪੁਰ 1.51, ਲੁਧਿਆਣਾ 1.34% HIV ਪੋਜ਼ਿਟਿਵ। ਹੁਣ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਹੈ ਉਹਦੇ 5032 ਲੋਕਾਂ ਚੋਂ ਜਿਹੜੇ ਨੇ 3000 ਦੇ ਕਰੀਬ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਜਾਂਦੇ ਨੇ। ਔਰ ਇਹ ਜਿਹੜੀ ਫਿਗਰ ਹੈ, ਕਪੂਰਥਲਾ 1.09, ਪਠਾਨਕੋਟ 1.08, ਹੁਸ਼ਿਆਰਪੁਰ 1.06, ਰੋਪੜ 1%, ਸੰਗਰੂਰ 0.95%, ਈਵਨ ਫਤਿਹਗੜ੍ਹ ਸਾਹਿਬ 0.83, ਮਾਨਸਾ 0.67, ਬਰਨਾਲਾ 0.63, ਮੋਹਾਲੀ ਮੁਕਤਸਰ 0.52%। ਜੀ ਹੁਣ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਬਚਿਆ ਹੈ। ਹੁਣ 0.52 ਆਲਮੋਸਟ ਜਾਂ 0.92 1% ਟੋਟਲ ਜਿਹੜੀ ਆਬਾਦੀ ਹੈ ਉਹਦਾ ਲੋਕਾਂ ਦਾ HIV, ਇਹ ਤਾਂ ਬਹੁਤ ਵੱਡੀ ਫਿਗਰ ਹੈ ਜੀ। ਔਰ ਜਿਸ ਤਰੀਕੇ ਨਾਲ ਇਹ ਫਿਗਰ ਉੱਥੇ ਇਕੱਲੇ ਜ਼ਿਲ੍ਹੇ ਦੀ ਹੈ ਔਰ ਅੰਮ੍ਰਿਤਸਰ ਦੇ ਹਵਾਲੇ ਨਾਲ ਜਿਸ ਕਿਸਮ ਦੀ ਇਹ ਫਿਗਰ ਹੈ, ਇਹ ਤਾਂ ਡਰਾ ਦੇਣ ਵਾਲੀ ਹੈ। ਜਿਹੜਾ ਬੰਦਾ ਥੋੜਾ ਬਹੁਤ ਵੀ ਆਪਣੀ ਧਰਤੀ ਨੂੰ, ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ, ਉਹ ਇਹ ਦੇਖਦਾ ਹੈ ਕਿ ਵੀ ਅਸੀਂ ਕਿਹੜੇ ਪਾਸਿਓਂ ਬਚਾਂਗੇ। ਜੀ ਜੀ ਬਿਲਕੁਲ। 에ਅਰ ਪੋਲਿਊਟਡ, ਵਾਟਰ ਪੋਲਿਊਟਡ, ਨਸ਼ਿਆਂ ਦੇ ਹਵਾਲੇ HIV ਤਾਂ ਜੰਮਦੇ ਬੱਚਿਆਂ ਨੂੰ ਵੀ, ਦੂਸਰੇ ਪੂਰੇ ਟੱਬਰਾਂ ਦੇ ਟੱਬਰ ਜਿਹੜੇ ਨੇ। ਔਰ ਕਈ ਖਬਰਾਂ ਇਸ ਕਿਸਮ ਦੀਆਂ ਨੇ ਕਿ ਜੀ ਵਿਆਹ ਹੋਇਆ, ਵਿਆਹ ਤੋਂ 4 ਸਾਲ ਬਾਅਦ ਬੰਦਾ ਮਰ ਗਿਆ ਜੀ, ਪਤਾ ਹੀ ਨਹੀਂ ਲੱਗਾ ਜੀ ਕੀ ਬਿਮਾਰੀ ਹੋਈ। ਹੁਣ ਹੁੰਦਾ ਇਹ ਹੈ ਕਿ ਉਸ ਤੋਂ ਪਹਿਲਾਂ ਤੋਂ ਹੀ ਉਹ ਡਰੱਗੀ ਹੁੰਦੇ ਨੇ ਔਰ ਬਹੁਤ ਸਾਰਾ ਇਹ ਜਿਹੜਾ ਇੰਟਰਾਵੀਨਸ ਡਰੱਗਸ ਨੇ, ਨੀਡਲਸ ਦੇ ਰਾਹੀਂ ਇਹਦਾ ਸਪਰੈਡ ਹੈ। ਸੋ ਹੁਣ ਤਾਂ ਉਹੀ ਕਹਿਣ ਨੂੰ ਬੁੱਲੇ ਸ਼ਾਹ ਦੀ ਕਈ ਵਾਰੀ ਗੱਲ ਕਰਦਾ ਕਿ ਛੇਤੀ ਬੋੜੀ ਵੇ ਤਬੀਬਾ, ਨਹੀਂ ਤਾਂ ਮੈਂ ਮਰ ਗਈ ਹਾਂ। ਤਬੀਬ ਹਕੀਮ ਨੂੰ ਕਹਿੰਦੇ ਨੇ ਕਿ ਵੀ ਜੋ ਹਾਲਾਤ ਨੇ ਹੁਣ ਤਾਂ ਇਹੀ ਹੈ ਕਿ ਉਹ ਤਬੀਬ ਜਿਹੜਾ ਉਹ ਆ ਕੇ ਉਸ ਸਾਰੇ ਇੰਨੇ ਚੈਲੰਜਸ ਜਿਹੜੇ ਨੇ, ਗੁਰੂ ਹੀ ਸਾਨੂੰ ਹਿੰਮਤ ਦੇ, ਸਟਰੈਂਥ ਦੇ ਕਿ ਇਹਨਾਂ ਨੂੰ ਅਸੀਂ ਫਾਈਟ ਬੈਕ ਕਰੀਏ। ਨਹੀਂ ਤਾਂ ਦੁਸ਼ਮਣ ਨੇ ਤਾਂ ਜਿਹੜਾ ਜਿਵੇਂ ਉਹ ਦਿਨਕਰ ਨੇ ਹੀ ਕਿਹਾ ਕਿ ਉਠੋ ਵਗਰਨੇ ਮਹਿਸ਼ਰ ਨਾ ਹੋਗਾ ਫਿਰ ਕਭੀ, ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚਲ ਗਿਆ ਜੀ। ਬਾਕੀ ਤਾਂ ਡੀਕਣਗੇ ਕਿ ਮਹਿਸ਼ਰ ਕਦੋਂ ਆਏਗਾ, ਡੂਮਸਡੇ, ਕਿਆਮਤ, ਹਿਸਾਬ ਹੋਏਗਾ। ਡੂਮਸਡੇ ਦਾ ਕਨਸੈਪਟ ਇਹੀ ਹੈ ਕਿ ਹਿਸਾਬ ਕਿਤਾਬ ਹੁੰਦਾ ਹੈ ਕਿ ਕਿਨੇ ਕੀ ਕੀਤਾ ਹੈ ਕਰਮਾਂ ਦੇ। ਪਰ ਇੱਥੇ ਤਾਂ ਆਲਰੇਡੀ ਕਿਆਮਤ ਦੀ ਚਾਲ ਜਿਹੜੀ ਹੈ ਉਹ ਪੰਜਾਬ 'ਚ ਉਹਨਾਂ ਨੇ ਚੱਲੀ ਹੋਈ ਹੈ। ਸਾਡੇ ਲਈ ਕਿਹੜਾ ਡੂਮਸਡੇ ਆਣਾ, ਸਾਡੇ ਲਈ ਤਾਂ ਹਰ ਰੋਜ਼ ਹੀ ਉੱਥੇ ਮਹਿਸ਼ਰ ਹੈ, ਡੂਮਸਡੇ ਹੈ। ਔਰ ਸਾਨੂੰ ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਜੇ ਅਸੀਂ ਸਿਆਣਪ ਦੇ ਨਾਲ ਔਰ ਐਗਰੈਸਿਵਨੈਸ ਦੇ ਨਾਲ ਇਸ ਚੈਲੰਜ ਨੂੰ ਔਰ ਇਹਨਾਂ ਚੈਲੰਜਸ ਨੂੰ ਨਹੀਂ ਦੇਖਾਂਗੇ जी तो फिर तुम्हारी दास्तान तक भी ना होगी दास्तानों में। एक फैक्ट है, दुखदाई है, जी बट दैट्स व्हाट इज गोइंग टू हैपन। जी डॉक्टर साहब, ਤੁਹਾਡਾ ਬਹੁਤ ਬਹੁਤ ਧੰਨਵਾਦ। ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।